कि ਜਦੋਂ ਮੈਂ ਅਗਰ ਦਰਬਾਰ ਸਾਹਿਬ ਜਾਵਾਂਗਾ ਤੇ ਮੈਂ ਤਾਂ ਪੂਰਾ ਐ ਸਾਰਿਆਂ ਨੂੰ ਦੱਸਾਂਗਾ ਕਿ ਬਈ ਮੈਂ ਤੇ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ। ਕਰਤਾਰਪੁਰ ਸਾਹਿਬ ਆਉਣਾ ਹੋਵੇ ਹੈ ਨਾ, ਗੁਰੂ ਨਾਨਕ ਦੇ ਦਰ ਤੇ ਆਉਣਾ ਹੋਵੇ ਤਾਂ ਉਹ ਗੱਲ ਮਤਲਬ ਇੱਕ ਵੱਖਰੀ ਹੁੰਦੀ ਹੈ। ਕੱਲ੍ਹ ਨਾ ਜਦੋਂ ਮੈਂ ਛੁੱਟੀ ਪਾ ਕੇ ਨਿਕਲਣ ਲੱਗੀ ਤਾਂ ਮੈਂ ਬਹੁਤ ਖਿੜੀ ਹੋਈ ਸੀਗੀ, ਤਾਂ ਮੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰ ਕਹਿੰਦੇ ਮੈਡਮ ਅੱਜ ਤੁਸੀਂ ਬਹੁਤ ਉੱਡੇ। ਮੈਂ ਕਿਹਾ ਜੀ ਮੈਂ ਕਰਤਾਰਪੁਰ ਸਾਹਿਬ ਜਾ ਰਹੀ ਹਾਂ ਨਾ। ਹਮੇਸ਼ਾ ਹੀ ਇੱਕ ਵੱਖਰਾ ਜਿਹਾ ਚਾਅ ਹੁੰਦਾ ਆ, ਮਤਲਬ ਐਵੇਂ ਹੁੰਦਾ ਆ ਨਾ ਜਿਵੇਂ ਮੇਰੇ ਹਮੇਸ਼ਾ ਗਾਣਾ ਇੱਕ ਚੱਲਦਾ ਹੁੰਦਾ ਆ, ਬਾਬਾ ਮੱਝੀਆਂ ਚਰਾਉਂਦਾ ਦਿਖਦਾ ਹੈ। ਉਹ ਜਦੋਂ ਉੱਥੋਂ ਇੱਧਰ ਆਉਂਦੇ ਆ ਤਾਂ ਸੱਚੀ ਦਿਖਦਾ ਆ, ਸੱਚੀ ਦਿਖਦਾ ਆ ਹਨਾ ਬਈ ਗੁਰੂ ਨਾਨਕ ਪਾਤਸ਼ਾਹ ਜਿਹੜੇ ਉਹ ਸੱਚੀ ਇੱਥੇ ਫਿਰਦੇ ਹੋਏ। ਮੈਂ ਹੈਗੀ ਹਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਸਾਡਾ ਪੈ ਜਾਂਦਾ ਜਗਰਾਉਂ ਤਹਿਸੀਲ ਦੇ ਵਿੱਚ ਸਵੱਦੀ ਕਲਾਂ ਪਿੰਡ। ਵੈਸੇ ਤੇ ਹਰ ਇੱਕ ਸਿੱਖ ਦਾ ਹੈਗਾ ਹੈ ਪਾਕਿਸਤਾਨ ਦੇ ਨਾਲ। ਦੇਖੋ ਕਹਿੰਦੇ ਨੇ ਨਾ ਜਿਹੜੀ ਅੰਦਰਲੀ ਖਿੱਚੋ ਤਾਂ ਹੀ ਬਣਦੀ ਹੈ, ਜੇ ਤੁਹਾਡੀਆਂ ਜੜ੍ਹਾਂ ਕਿਤੇ ਹੋਣਗੀਆਂ। ਜਿਹੜੇ ਮਾਸੀ ਆ ਉਹਨਾਂ ਦਾ ਜਨਮ ਇੱਥੋਂ ਦਾ ਹੀ ਹੈਗਾ ਆ ਤੇ ਨਾਨਕੇ ਆ ਉਹ ਇੱਥੇ ਹੀ ਰਹਿੰਦੇ ਹੁੰਦੇ ਸੀਗੇ। ਮੈਂ ਮੇਰੇ ਨਾਨੀ ਨੂੰ ਕਦੇ ਵੀ ਜਿਹੜੇ ਉੱਧਰਲੇ ਰਿਸ਼ਤੇ ਸੀਗੇ ਉਹਨਾਂ ਨੂੰ ਬਿਲਕੁਲ ਨਹੀਂ ਸੀ ਯਾਦ। ਪਾਕਿਸਤਾਨ ਦੀ ਇੱਕ ਚੀਜ਼ ਯਾਦ ਸੀ ਉਹਨਾਂ ਨੂੰ। ਜਦੋਂ ਕੋਈ ਗੀਤ ਆਉਣਾ ਅਸੀਂ ਉੱਥੇ ਬੈਠ ਕੇ ਗਾਉਂਦੀਆਂ, ਇੱਕ ਕੋਨਾ ਯਾਦ ਸੀ ਉਹਨਾਂ ਨੂੰ ਇੱਧਰਲੇ ਪੰਜਾਬ ਦਾ ਹਨਾ। ਇਸ ਚੀਜ਼ ਇੱਥੇ ਇੱਕ ਰੌਣਕ ਹੋ ਜਾਂਦੀ ਹੈ ਜਦੋਂ ਆਪਾਂ ਪੱਗਾਂ ਵਾਲੇ ਸਰਦਾਰ ਇੱਥੇ ਹੋਣਗੇ ਨਾ ਜ਼ਿਆਦਾ ਤੋਂ ਜ਼ਿਆਦਾ, ਔਰ ਆਪਣੀਆਂ ਸਾਡੀਆਂ ਭੈਣਾਂ ਹੋਣਗੀਆਂ ਉੱਥੋਂ ਆਈਆਂ, ਅਤੇ ਇੱਥੇ ਇੱਕ ਰੌਣਕ ਹੋ ਜਾਏਗੀ। ਔਰ ਤੁਹਾਡੇ ਰੌਣਕ ਨਾਲ ਹੀ ਇਹ ਜਗ੍ਹਾ ਦੀ ਜਿਹੜੀ ਖੂਬਸੂਰਤੀ ਹੈ ਉਹ ਦੁਬਾਰਾ ਹੋ ਜਾਂਦੀ ਹੈ। ਹਾਂਜੀ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਆਏ ਸੀ ਤੇ ਬਹੁਤ ਸਾਰੇ ਲੋਕ ਚੜ੍ਹਦੇ ਪਾਸੇ ਜਦੋਂ ਆਉਂਦੇ ਆ ਤੇ ਉਹਨਾਂ ਦੀ ਖੁਆਇਸ਼ ਹੁੰਦੀ ਹੈ ਕਿ ਅਸੀਂ ਵੀ ਇੱਥੇ ਆਈਏ ਔਰ ਉਹਨਾਂ ਨੂੰ ਮਿਲ ਸਕੀਏ। ਤੇ ਇਸੇ ਤਰ੍ਹਾਂ ਦੀ ਇੱਕ ਭੈਣ ਸਾਡੀ ਜਿਨ੍ਹਾਂ ਨੂੰ ਤੁਸੀਂ ਅਕਸਰ ਵੇਖਿਆ ਵੀ ਹੋਏਗਾ ਸਾਂਝੀ ਸੱਤ ਦੇ ਪ੍ਰੋਗਰਾਮਾਂ ਦੇ ਵਿੱਚ, ਸਰਗੀ ਕੌਰ ਜੀ ਸਾਡੇ ਨਾਲ ਇੱਥੇ ਮੌਜੂਦ ਨੇ। ਸੋ ਇਹਨਾਂ ਕੋਲ ਪੁੱਛਦੇ ਹਾਂ ਭੈਣ ਜੀ ਬਾਰੇ ਕਿ ਕਿੱਥੋਂ ਆਏ ਨੇ ਔਰ ਇਹਨਾਂ ਦੇ ਦਿਲ ਦੇ ਵਿੱਚ ਐਸੀ ਕਿਹੜੀ ਹਲਚਲ ਸੀ ਜਿਹੜੀ ਕਰਤਾਰਪੁਰ ਸਾਹਿਬ ਆਏ, ਔਰ ਬਹੁਤ ਸਾਰੀਆਂ ਗੱਲਾਂ ਇਹਨਾਂ ਨਾਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਬਹੁਤ ਵਧੀਆ ਵੀਰ ਜੀ। ਪਹਿਲਾਂ ਤਾਂ ਜਿਹੜੇ ਲਹਿਰ ਪੰਜਾਬੀ ਦੇਖ ਰਹੇ ਨੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੇਰੇ ਵੱਲੋਂ ਜਿੰਨੇ ਵੀ ਲਹਿੰਦੇ ਪੰਜਾਬ ਦੇ ਵਿੱਚ ਰਹਿੰਦੇ ਨੇ ਸਾਡੇ ਭੈਣ ਭਾਈ, ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ। ਭੈਣ ਜੀ ਤੁਸੀਂ ਪਹਿਲੇ ਆਪਣੇ ਬਾਰੇ ਦੱਸੋਗੇ, ਤੁਹਾਡਾ ਕਿਹੜਾ ਇਲਾਕਾ ਹੈ ਉੱਥੇ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ 'ਚ? ਮੈਂ ਹੈਗੀ ਹਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ, ਸਾਡਾ ਪੈ ਜਾਂਦਾ ਜਗਰਾਉਂ ਤਹਿਸੀਲ ਦੇ ਵਿੱਚ ਸਵੱਦੀ ਕਲਾਂ ਪਿੰਡ। ਮੈਂ ਉੱਥੋਂ ਦੀ ਰਹਿਣ ਵਾਲੀ ਹੈਗੀ ਹਾਂ ਤੇ ਕਹਿ ਲਓ ਵੀ ਬਿਲਕੁਲ ਆਪੋਜ਼ਿਟ ਆ ਇੱਥੋਂ। 5-6 ਘੰਟੇ ਲੱਗ ਜਾਂਦੇ। 5-6 ਘੰਟੇ ਲੱਗ ਜਾਂਦੇ। ਤੇ ਤੁਸੀਂ ਕੀ ਕਰਦੇ ਹੋ? ਮੈਂ ਫਿਲਮ ਰਾਈਟਿੰਗ ਐਂਡ ਡਾਇਰੈਕਸ਼ਨ ਦੇ ਵਿੱਚ ਹੈਗੀ ਹਾਂ ਤੇ ਨਾਲ ਦੀ ਨਾਲ ਮੈਂ ਹੈਗੀ ਹਾਂ ਯੂਨੀਵਰਸਿਟੀ ਦੇ ਵਿੱਚ, ਮੇਰੀ ਜੌਬ ਹੈਗੀ ਹੈ ਡਿਪਟੀ ਪਬਲਿਕ ਰਿਲੇਸ਼ਨ ਆਫਿਸਰ। ਵਾਹ ਜੀ ਵਾਹ, ਕੀ ਬਾਤ ਹੈ। ਕਿਹੜੀ ਯੂਨੀਵਰਸਿਟੀ? ਸੀਟੀ ਯੂਨੀਵਰਸਿਟੀ। ਪੂਰਾ ਨਾਮ ਦੱਸ ਦੋਗੇ ਤੇ? ਉਹ ਸੀਟੀ ਹੀ ਯੂਨੀਵਰਸਿਟੀ ਆ, ਉਹਦਾ ਪੂਰਾ ਨਾਮ ਇਹੀ ਹੈਗਾ ਆ। ਤੇ ਹਾਂਜੀ ਮਤਲਬ ਕਹ ਲਓ ਵੀ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ ਉੱਥੇ, ਪ੍ਰਾਈਵੇਟ ਯੂਨੀਵਰਸਿਟੀ ਹੈਗੀ ਆ। ਇਹ ਪੈ ਜਾਂਦੀ ਆ ਆਪਣੀ ਲੁਧਿਆਣਾ ਤੋਂ ਜਿਹੜਾ ਫਿਰੋਜ਼ਪੁਰ ਰੋਡ ਹੈਗੀ ਉਹਦੇ ਉੱਪਰ ਪੈ ਜਾਂਦੀ ਆ। ਅੱਛਾ, ਤੁਹਾਡਾ ਵੈਸੇ ਕੀ ਰਿਲੇਸ਼ਨ ਹੈਗਾ, ਕੀ ਰਿਸ਼ਤਾ ਹੈਗਾ? ਵੈਸੇ ਤਾਂ ਹਰ ਇੱਕ ਸਿੱਖ ਦਾ ਹੈਗਾ ਹੈ ਪਾਕਿਸਤਾਨ ਦੇ ਨਾਲ, ਲੇਕਿਨ ਇਸ ਤੋਂ ਇਲਾਵਾ ਵੀ क्या ਤੁਹਾਡੇ ਕੋਈ ਪੇਰੈਂਟਸ, ਮਾਤਾ ਪਿਤਾ ਵੀ ਚੜ੍ਹਦੇ ਪੰਜਾਬ ਤੋਂ ਜਾਂ ਨਹੀਂ? ਦੇਖੋ ਕਹਿੰਦੇ ਨੇ ਨਾ ਜਿਹੜੀ ਅੰਦਰਲੀ ਖਿੱਚੋ ਤਾਂ ਹੀ ਬਣਦੀ ਹੈ, ਜੇ ਤੁਹਾਡੀਆਂ ਜੜ੍ਹਾਂ ਕਿਤੇ ਹੋਣਗੀਆਂ। ਜਿਹੜੇ ਮੇਰੇ ਨਾਨਕੇ ਸੀਗੇ ਉਹ ਕਹਿ ਲਓ ਮੇਰੇ ਜਿਹੜੇ ਮਾਸੀ ਆ ਉਹਨਾਂ ਦਾ ਜਨਮ ਇੱਥੋਂ ਦਾ ਹੀ ਹੈਗਾ ਆ ਤੇ ਨਾਨਕੇ ਆ ਉਹ ਇੱਥੇ ਹੀ ਰਹਿੰਦੇ ਹੁੰਦੇ ਸੀਗੇ। ਚੱਕ 300 ਸਮਥਿੰਗ ਆ, ਮੈਂ ਭੁੱਲ ਰਹੀ ਹਾਂ, ਤੇ ਉੱਥੇ ਕਰਕੇ ਰਹਿੰਦੇ ਹੁੰਦੇ ਸੀਗੇ। ਔਰ ਮੇਰੀ ਨਾਨੀ ਨੂੰ ਜਦੋਂ ਵੰਡ ਹੋਈ ਸੀਗੀ ਤਾਂ ਉਹਨਾਂ ਨੂੰ ਸ਼ੌਕ ਲੱਗ ਗਿਆ ਸੀ ਵੰਡ ਦਾ। ਤੇ ਐਸਾ ਸ਼ੌਕ ਲੱਗਿਆ ਸੀਗਾ ਕਿ ਉਹ ਮੈਂਟਲੀ ਅਪਸੈਟ ਹੋ ਗਏ ਸੀ। ਉਹਨਾਂ ਦੀ 2006 ਦੇ ਵਿੱਚ ਜਿਹੜੀ ਆ ਮੌਤ ਹੋਈ ਆ। 2006? ਹਾਂਜੀ 2006 ਦੇ ਵਿੱਚ। ਮੈਂ ਮੇਰੀ ਨਾਨੀ ਨੂੰ ਕਦੇ ਵੀ ਜਿਹੜੇ ਉੱਧਰਲੇ ਰਿਸ਼ਤੇ ਸੀਗੇ ਉਹਨਾਂ ਨੂੰ ਬਿਲਕੁਲ ਨਹੀਂ ਸੀ ਯਾਦ। ਪਾਕਿਸਤਾਨ ਦੀ ਇੱਕ ਚੀਜ਼ ਯਾਦ ਸੀ ਉਹਨਾਂ ਨੂੰ। ਜਦੋਂ ਕੋਈ ਗੀਤ ਆਉਣਾ ਅਸੀਂ ਉੱਥੇ ਬੈਠ ਕੇ ਗਾਉਂਦੀਆਂ, ਇੱਕ ਕੋਨਾ ਯਾਦ ਸੀ ਉਹਨਾਂ ਨੂੰ ਇੱਧਰਲੇ ਪੰਜਾਬ ਦਾ ਹਨਾ। ਤੇ ਉਹਨਾਂ ਦੀ ਮੈਮਰੀ ਐਂਡ ਤੱਕ ਇੱਥੇ ਹੀ ਰਹੀ ਆ।
ਮਤਲਬ ਇਸ ਤੋਂ ਬਾਅਦ ਉਹਨਾਂ ਦੀ ਮੈਮਰੀ ਨੇ ਵੀ ਕੰਮ ਮੈਮਰੀ ਨਾ ਬਸ ਇੱਥੇ ਹੀ ਰਹਿ ਗਈ। ਜਦੋਂ ਤਾਂ ਇੱਧਰਲੀਆਂ ਗੱਲਾਂ ਕਰਨੀਆਂ ਫਿਰ ਉਹ ਬਹੁਤ ਸਿਆਣੀਆਂ ਗੱਲਾਂ ਕਰਦੇ ਹੁੰਦੇ ਸੀ। ਜੇ ਕਿਤੇ ਉਹਨਾਂ ਨੂੰ ਛੇੜ ਲੈਣਾ ਕਦੇ ਬਈ ਬੀਬੀ ਅਸੀਂ ਕੌਣ ਲੱਗਦੇ ਆ ਤਾਂ ਉਹ ਗਾਲਾਂ ਕੱਢਣ ਲੱਗ ਜਾਂਦੇ ਹੁੰਦੇ ਸੀ। ਉਹ ਇਦੋਂ ਬਾਹਰ ਗਈ ਨਹੀਂ ਤਾਂ ਮੇਰੇ ਹਮੇਸ਼ਾ ਮਨ 'ਚ ਹੁੰਦਾ ਸੀ ਇੱਕ ਵਾਰੀ ਉਸ ਜਗ੍ਹਾ ਨੂੰ ਜ਼ਰੂਰ ਜਾ ਕੇ ਦੇਖਿਆ ਜਾ ਸਕੇ। ਔਰ ਅੱਛਾ ਇਹ ਦੱਸੋ ਕਿ ਤੁਸੀਂ ਫਿਲਮ ਰਾਈਟਿੰਗ ਦੀ ਗੱਲ ਕੀਤੀ, ਵੈਸੇ ਤਾਂ ਗੁਰਦੁਆਰਾ ਸਾਹਿਬ ਆ, ਲੇਕਿਨ ਫਿਰ ਵੀ ਚਲੋ ਥੋੜਾ ਬਹੁਤ ਦੱਸ ਦਿਓ ਕਿ ਇਸ ਤੋਂ ਪਹਿਲਾਂ ਕੋਈ ਤੁਸੀਂ ਐਸਾ ਕੋਈ ਕੰਮ ਜਿਹੜਾ ਕੀਤਾ ਹੋਵੇ, ਕੋਈ ਇੱਕ ਅੱਧਾ ਫਿਲਮ ਦਾ, ਤਾਂ ਉਹਦੇ ਬਾਰੇ ਜ਼ਰੂਰ ਦੱਸ ਦਿਓ। ਵੈਸੇ ਤਾਂ ਮੈਂ ਰੰਗਮੰਚ ਨਾਲ ਜੁੜੀ ਹੋਈ ਹਾਂ। ਚਲੋ ਮੈਂ 2010 ਤੋਂ ਇਸ ਲਾਈਨ ਦੇ ਵਿੱਚ ਆ, 2010 ਤੋਂ ਇਸ ਲਾਈਨ ਦੇ ਵਿੱਚ ਹੈਗੀ ਹਾਂ। ਪਹਿਲਾਂ ਰੰਗਮੰਚ ਕੀਤਾ, ਫਿਰ ਸ਼ਾਰਟ ਫਿਲਮਾਂ ਹੋ ਗਈਆਂ, ਵੀਡੀਓ ਜਿਹੜੀਆਂ ਨੇ ਉਹਨਾਂ ਦੀਆਂ ਚਲੋ ਡਾਇਰੈਕਸ਼ਨਸ ਵੀ ਕੀਤੀਆਂ ਨੇ। ਔਰ ਲੇਟਲੀ ਜਿਹੜੀਆਂ 2 ਫਿਲਮਾਂ ਜਿਹਦੇ 'ਚ ਮੈਂ ਡਾਇਰੈਕਸ਼ਨ ਅਸਿਸਟ ਕੀਤੀ ਆ ਤੇ ਜਿਹੜੀ ਹੈਗੀ ਆ ਆਪਣੀ ਰਾਈਟਿੰਗ ਉਹ ਹੈਗੀ ਗੁੱਡੀਆਂ ਪਟੋਲੇ ਦੇ ਵਿੱਚ ਮੈਂ ਡਾਇਲੌਗਸ ਕੀਤੇ ਸੀਗੇ। ਡਾਇਲੌਗ ਰਾਈਟਰ? ਹਾਂਜੀ। ਤੇ ਜਿਹੜੀ ਮਰ ਜਾਣੇ ਫਿਲਮ ਹੋਈ ਸੀ ਹੁਣੇ ਰਿਲੀਜ਼ ਹੋਈ ਸੀ, ਅਮਰਦੀਪ ਗਿੱਲ ਹੋਰਾਂ ਦੀ ਨਿਰਦੇਸ਼ਿਤ, ਮੈਂ ਉਹਨਾਂ ਨੂੰ ਅਸਿਸਟ ਕੀਤਾ ਸੀ ਐਜ਼ ਅਸਿਸਟੈਂਟ ਡਾਇਰੈਕਟਰ। ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਅਸਲ ਕੰਮ ਤੇ ਫਿਰ ਤੁਹਾਡਾ ਹੁੰਦਾ ਹੈ, ਡਾਇਰੈਕਟਰਾਂ ਦਾ ਤੇ ਨਾਂ ਚੱਲਦਾ ਹੈ। ਨਹੀਂ ਦੇਖੋ ਜਿਹੜੇ ਸਿੱਖੇ ਹੋਏ ਹੁੰਦੇ ਨੇ ਉਹਨਾਂ ਨੂੰ ਅਸਿਸਟ ਕਰਕੇ ਸਿੱਖਣ ਨੂੰ ਮਿਲਦਾ। ਚਲੋ ਹਾਂ ਆਪਾਂ ਨੂੰ ਕੰਮ ਜਦੋਂ ਆਪਾਂ ਕੰਮ ਕਰਾਂਗੇ ਸਾਨੂੰ ਨਿਰਦੇਸ਼ ਦੇਣਗੇ, ਅਸੀਂ ਉਹਨਾਂ ਨੂੰ ਫੋਲੋ ਕਰਾਂਗੇ ਤਾਂ ਫਿਰ ਉਹਨਾਂ ਵਾਲੀ ਜਗ੍ਹਾ ਤੱਕ ਪਹੁੰਚਾਂਗੇ। ਚਲੋ ਬਹੁਤ ਸਾਰੇ ਲੋਕ ਸਾਡੇ ਨਾਲ ਵੀ ਐਡ ਨੇ, ਚਲੋ ਇਸੇ ਰਾਹੀਂ ਤੁਹਾਡਾ ਉਹਨਾਂ ਨਾਲ ਸੰਪਰਕ ਆ ਜਾਏਗਾ। ਅੱਛਾ ਚਲੋ ਇਹ ਦੱਸੋ, ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤੁਸੀਂ ਆਏ ਹੋ, ਘਰ 'ਚ ਕੀ ਮਾਹੌਲ ਸੀ ਆਉਣ ਤੋਂ ਪਹਿਲੇ? ਜਿੱਦਾਂ ਪਿਤਾ ਜੀ ਦਾ, ਮਾਤਾ ਜੀ ਦਾ, ਬ੍ਰਦਰ ਦਾ, ਕੋਈ ਆਲ ਦੁਆਲੇ ਦੋਸਤਾਂ ਨੂੰ ਬੰਦਾ ਦੱਸ ਦਿੰਦਾ ਹੈ ਕਿ ਯਾਰ ਮੈਂ ਕਰਤਾਰਪੁਰ। ਜਦੋਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਅੱਗੇ, ਜਦੋਂ ਮੈਂ ਅਗਰ ਦਰਬਾਰ ਸਾਹਿਬ ਜਾਵਾਂਗਾ ਤੇ ਮੈਂ ਤਾਂ ਪੂਰਾ ਐਂ ਸਾਰਿਆਂ ਨੂੰ ਦੱਸਾਂਗਾ ਕਿ ਬਈ ਮੈਂ ਦਰਬਾਰ ਸਾਹਿਬ ਜਾ ਰਿਹਾ, ਔਰ ਦਿਲ ਦੇ ਵਿੱਚ ਹੁੰਦਾ ਹੈ ਨਾ, ਤੇ ਫਿਰ ਇਸੇ ਤਰ੍ਹਾਂ ਮੈਂ ਸਮਝਣਾ ਚਾਹੁੰਦਾ ਤੇ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ। ਮੈਂ ਤੁਹਾਨੂੰ ਦੱਸਦੀ ਹਾਂ ਨਾ, ਪਹਿਲੀ ਗੱਲ ਮੇਰਾ ਆਪਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਕਿ ਇੱਥੇ ਆਉਣ ਲਈ ਇੱਕ ਬਹੁਤ ਹੀ ਕਹ ਲਓ ਅੰਦਰੋਂ ਇੱਕ ਚੀਜ਼ ਜੁੜੀ ਹੋਈ ਹੈ। ਫਿਰ ਉਸ ਤੋਂ ਬਾਅਦ 'ਚ ਜਦੋਂ ਇੱਥੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਆਉਣਾ ਹੋਵੇ ਹੈ ਨਾ, ਗੁਰੂ ਨਾਨਕ ਦੇ ਦਰ 'ਤੇ ਆਉਣਾ ਹੋਵੇ, ਤਾਂ ਉਹ ਗੱਲ ਮਤਲਬ ਇੱਕ ਵੱਖਰੀ ਹੁੰਦੀ ਹੈ। ਮੈਂ ਨਾ ਪਿਛਲੇ ਆਪਣੇ 'ਤੇ ਕੰਮ ਦਾ ਜਿਹੜਾ ਪ੍ਰੈਸ਼ਰ ਆ ਉਹ ਚੱਲਦਾ ਰਹਿੰਦਾ ਹੁੰਦਾ ਨਾ ਹਰੇਕ ਬੰਦੇ ਦੇ ਉੱਤੇ, ਤਾਂ ਮੈਂ ਨਾ ਪਿਛਲੇ ਕੁਛ ਕੁ ਦਿਨਾਂ ਤੋਂ ਕੰਮਾਂ 'ਚ ਬਹੁਤ ਉਲਝੀ ਹੋਈ ਸੀ। ਤੇ ਕੱਲ੍ਹ ਨਾ ਜਦੋਂ ਮੈਂ ਛੁੱਟੀ ਪਾ ਕੇ ਨਿਕਲਣ ਲੱਗੀ ਤਾਂ ਮੈਂ ਬਹੁਤ ਖਿੜੀ ਹੋਈ ਸੀਗੀ। ਤਾਂ ਮੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰ ਕਹਿੰਦੇ ਮੈਡਮ ਅੱਜ ਤੁਸੀਂ ਬਹੁਤ ਉੱਡੇ। ਮੈਂ ਕਿਹਾ ਜੀ ਮੈਂ ਕਰਤਾਰਪੁਰ ਸਾਹਿਬ ਜਾ ਰਹੀ ਹਾਂ ਨਾ। ਫਿਰ ਉਸ ਤੋਂ ਬਾਅਦ ਮੇਰੇ ਆਂਢੀ ਗੁਆਂਢੀ ਸਾਰਿਆਂ ਨੂੰ ਪਤਾ ਸੀਗਾ, ਮਤਲਬ ਉਹਨਾਂ ਨੇ ਸਾਰਿਆਂ ਨੂੰ ਸੀਗਾ ਵੀ ਇੱਥੇ ਮੱਥਾ ਟੇਕਾਂ, ਉਹਨਾਂ ਵੱਲੋਂ ਆ ਕੇ ਨਤਮਸਤਕ ਹੋਵਾਂ। ਔਰ ਘਰਦਿਆਂ ਨੂੰ ਮੇਰੇ ਨੂੰ ਜਦ ਕਿ ਉਹਨਾਂ ਨੇ ਆਉਣਾ ਨਹੀਂ ਸੀਗਾ, ਪਰ ਉਹਨਾਂ ਨੂੰ ਇਹ ਸੀਗਾ ਕਿ ਮੈਨੂੰ ਉਹ ਕੋਰੀਡੋਰ ਤੱਕ ਜ਼ਰੂਰ ਛੱਡ ਕੇ ਆਉਣ ਹੈ ਨਾ। ਤੇ ਮੰਮੀ ਡੈਡੀ ਮੇਰੇ ਨਾਲ ਆਏ, ਬੇਸ਼ੱਕ ਦੀ ਮੈਂ ਇੱਧਰ ਇਕੱਲੀ ਆਈ ਹਾਂ, ਪਰ ਉਹ ਮੇਰੀ ਉੱਥੇ ਵੇਟ ਕਰ ਰਹੇ। ਮੇਰੇ ਨਾਲ ਦੁੱਗਣੀ ਜਿਹੜੀ ਐਕਸਾਈਟਮੈਂਟ ਸੀਗੀ ਉਹਨਾਂ ਦੇ ਵਿੱਚ ਸੀਗੀ। ਔਰ ਇੱਥੇ ਆਉਣ ਦਾ ਹਮੇਸ਼ਾ ਹੀ ਇੱਕ ਵੱਖਰਾ ਜਿਹਾ ਚਾਅ ਹੁੰਦਾ ਆ, ਮਤਲਬ ਐਵੇਂ ਹੁੰਦਾ ਆ ਨਾ ਜਿਵੇਂ ਮੇਰੇ ਹਮੇਸ਼ਾ ਗਾਣਾ ਇੱਕ ਚੱਲਦਾ ਹੁੰਦਾ ਆ, ਬਾਬਾ ਮੱਝੀਆਂ ਚਰਾਉਂਦਾ ਦਿਖਦਾ ਹੈ। ਉਹ ਜਦੋਂ ਉੱਥੋਂ ਇੱਧਰ ਆਉਂਦੇ ਆ ਤਾਂ ਸੱਚੀ ਦਿਖਦਾ ਆ, ਸੱਚੀ ਦਿਖਦਾ ਆ ਹਨਾ ਵੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਉਹ ਸੱਚੀ ਇੱਥੇ ਫਿਰਦੇ ਹੋਏ ਨੇ। ਮੈਨੂੰ ਖੁਸ਼ੀ ਇਸ ਗੱਲ ਤੋਂ ਹੋਈ ਕਿ ਤੁਹਾਡੇ ਮੰਮੀ ਡੈਡੀ ਉਸ ਪਾਰ ਖਲੋਤੇ ਨੇ, ਤੇ ਕਾਸ਼ ਉਹ ਵੀ ਆਂਦੇ ਇੱਥੇ। ਲੇਕਿਨ ਚਲੋ ਬਾਜ਼ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਬੰਦੇ ਦਾ ਟਾਈਮ ਲੈ ਲਓ ਤੇ ਦੂਸਰੇ ਬੰਦੇ ਦਾ ਟਾਈਮ ਅੱਗੇ ਪਿੱਛੇ ਹੋ ਜਾਂਦਾ ਹੈ। ਅੱਜ ਬਹੁਤ ਹੀ ਖੂਬਸੂਰਤ ਮੌਸਮ ਹੈ ਇੱਥੇ ਕਰਤਾਰਪੁਰ ਸਾਹਿਬ ਦਾ, ਬਲਕਿ ਬਾਰਿਸ਼ ਹੋ ਰਹੀ ਸੀ। ਅਸੀਂ ਤਾਂ ਸੋਚ ਰਹੇ ਸੀ ਕਿ ਕਿਧਰੇ ਅੰਦਰ ਜਾ ਕੇ ਆਪਾਂ ਵੀਡੀਓ ਸ਼ੂਟ ਕਰਾਂਗੇ, ਲੇਕਿਨ ਮਾਲਕ ਦੀ ਬਖਸ਼ਿਸ਼ ਹੋ ਗਈ। ਸੋ ਜ਼ਰੂਰ ਇੱਥੇ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਨੇ ਉਹ ਜ਼ਰੂਰ ਆਇਆ ਕਰੋ, ਆਪਣੇ ਆਪ ਨਾਲ ਜੁੜੋ। ਇਹ ਜੜ੍ਹਾਂ ਨੇ ਸਾਡੀਆਂ, ਕਿਉਂਕਿ ਇਹ ਤੁਹਾਡੇ ਵਾਸਤੇ ਬਣਿਆ ਹੈ। ਜੇ ਤੁਸੀਂ ਹੀ ਨਹੀਂ ਆਓਗੇ ਤਾਂ ਬੜਾ ਫਿਰ ਇਸ ਚੀਜ਼ ਦਾ ਇਸ ਚੀਜ਼ ਇੱਥੇ ਇੱਕ ਰੌਣਕ ਹੋ ਜਾਂਦੀ ਹੈ ਜਦੋਂ ਆਪਾਂ ਪੱਗਾਂ ਵਾਲੇ ਸਰਦਾਰ ਇੱਥੇ ਹੋਣਗੇ ਨਾ ਜ਼ਿਆਦਾ ਤੋਂ ਜ਼ਿਆਦਾ, ਔਰ ਆਪਣੀਆਂ ਸਾਡੀਆਂ ਭੈਣਾਂ ਹੋਣਗੀਆਂ ਉੱਥੋਂ ਆਈਆਂ, ਤੇ ਇੱਥੇ ਇੱਕ ਰੌਣਕ ਹੋ ਜਾਏਗੀ। ਔਰ ਤੁਹਾਡੇ ਰੌਣਕ ਨਾਲ ਹੀ ਇਹ ਜਗ੍ਹਾ ਦੀ ਜਿਹੜੀ ਖੂਬਸੂਰਤੀ ਹੈ ਉਹ ਦੁਬਾਲਾ ਹੋ ਜਾਂਦੀ ਹੈ। ਸੋ ਜ਼ਰੂਰ ਆਇਆ ਕਰੋ। ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਤੁਹਾਡਾ ਪਿਆਰ ਭਰਿਆ ਸੁਨੇਹਾ ਸਲਾਮ ਸਾਰਿਆਂ ਨੂੰ ਆਪਾਂ ਜ਼ਰੂਰ ਪਹੁੰਚਾ ਦਾਂਗੇ। ਔਰ ਤੁਹਾਡੀ ਜਿਹੜੀ ਮਨ ਦੇ ਵਿੱਚ ਹਲਚਲ ਸੀ, ਤੁਸੀਂ ਜਿਹੜੀ ਦੱਸੀ, ਅਲਫਾਜ਼ ਸ਼ੇਅਰ ਕੀਤੇ। ਮੈਂ ਇੱਕ ਗੱਲ ਇੱਥੇ ਹੋਰ ਦੱਸ ਦੇਵਾਂ ਕਿ ਇੱਕ ਭਰਾ ਦੀ ਸਾਡੇ ਵਿਚਕਾਰ ਨਾ ਮੇਰਾ ਤੇ ਇਹਨਾਂ ਦਾ ਭੈਣ ਭਰਾਵਾਂ ਦਾ ਰਿਸ਼ਤਾ ਹੈ। ਗੱਲਬਾਤ ਤੇ ਚਲੋ ਘੱਟ ਹੁੰਦੀ ਰਹਿੰਦੀ ਹੈ, ਲੇਕਿਨ ਇੱਕ ਸਾਡਾ ਵੀਰ ਅੱਜ ਮਿਸ ਹੈ, ਪ੍ਰਭਜੀਤ ਵੀਰ ਜੀ। ਪ੍ਰਭਜੀਤ ਜੀ ਜਿਹੜੇ ਸੀ ਉਹ 2019 ਦੇ ਵਿੱਚ ਮੋਟਰਸਾਈਕਲ ਤੇ ਕੈਨੇਡਾ ਤੋਂ ਪਾਕਿਸਤਾਨ ਆਏ ਸੀ, ਤੇ ਅੱਜ ਉਹਨਾਂ ਦੀ ਜਿਹੜੀ ਭੈਣ ਹੈਗੀ ਆ, ਮੇਰੀ ਵੀ ਭੈਣ ਹੈ, ਤੇ ਉਹ ਸਾਡੇ ਕੋਲ ਹੈ। ਤੇ ਅਸੀਂ ਪ੍ਰਭਜੀਤ ਨੂੰ, ਕਿਉਂਕਿ ਉਹਨਾਂ ਰਾਹੀਂ ਆਪਾਂ ਮਿਲੇ ਸੀ, ਉਹਨਾਂ ਨੂੰ ਮਿਸ ਕਰ ਰਹੇ ਹਾਂ। ਹੋਪਫੁਲੀ ਉਹ ਬਹੁਤ ਜਲਦ ਆਉਣਗੇ ਸਾਡੇ ਕੋਲ ਪਾਕਿਸਤਾਨ, ਤੇ ਫਿਰ ਆਪਾਂ ਮੋਟਰਸਾਈਕਲ ਤੇ ਪੂਰੇ ਪਾਕਿਸਤਾਨ ਦਾ ਵਿਜ਼ਿਟ ਕਰਾਂਗੇ। ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।